ਜਿਹੜਾ ਤੁਸੀਂ ਮੈਕੈਨਿਜ਼ਮ ਇਸ ਵੇਲੇ ਗਵਰਨਮੈਂਟ ਨੇ ਫੈਡਰਲ ਗਵਰਨਮੈਂਟ ਨੇ ਮੈਕੈਨਿਜ਼ਮ ਬਣਾਇਆ ਪਰ ਵੀਕ ਦੇ ਹਿਸਾਬ ਦੇ ਨਾਲ ਅਸੀਂ ਕੀਮਤਾਂ ਦੇ ਵਿੱਚ ਤੁਸੀਂ ਰੱਦੋ ਬਦਲ ਕਰ ਰਹੇ ਹੋ ਤੇ ਫਿਰ ਉਹਦੇ ਅੰਦਰ ਇੱਕ ਫੇਅਰ ਪਲੇ ਤੇ ਹੋਣਾ ਚਾਹੀਦਾ ਠੀਕ ਹੈ। ਉਹ ਹੁਣ ਪਿਛਲੀ ਦਫਾ ਤੁਸੀਂ ਗੋ ਵਧਾਏ ਨੇ ਲੇਕਿਨ ਅੱਜ ਮੈਂ ਖਬਰਾਂ ਦੇਖ ਰਿਹਾ ਸੀ ਕਿ 69 ਡਾਲਰ ਸੀ ਜਿਹੜਾ ਪੈਟਰੋਲ ਦੀ ਕੀਮਤ ਹੈਗੀ ਇੰਟਰਨੈਸ਼ਨਲ ਮਾਰਕੀਟ ਦੇ ਅੰਦਰ। ਹੁਣ ਉਸ ਹਿਸਾਬ ਨਾਲ ਤੇ ਸਾਡੇ ਚ ਰੇਟ ਨਹੀਂ ਘਟੇ, ਕੀਮਤਾਂ ਮਜ਼ੀਦ ਥੱਲੇ ਆਉਣੀਆਂ ਚਾਹੀਦੀਆਂ ਸਨ ਕਿਉਂਕਿ ਇਹ ਵਾਲਾ ਜਿਹੜਾ ਇਸ ਵਕਤ ਰੇਟ ਹੈਗਾ ਉਹ ਜੰਗ ਈਰਾਨ ਦੀ ਜਿਹੜੀ ਜੰਗ ਹੈ ਉਸ ਤੋਂ ਪਹਿਲੇ ਤੋਂ ਵੀ ਥੱਲੇ ਬਿਲਕੁਲ ਉਸ ਤੋਂ ਪਹਿਲੇ ਵੀ ਥੱਲੇ ਵੇ ਤੇ ਅਗਰ ਉਸ ਵਕਤ ਕੋਈ 270 ਦੇ ਕਰੀਬ ਸੀ ਜਾਂ 75 ਦੇ ਕਰੀਬ ਸੀ ਤੇ ਤੁਸੀਂ ਜ਼ਿਆਦਾ ਨਹੀਂ ਤੇ 20-25 ਰੁਪਏ ਤੇ ਤੁਸੀਂ ਘਟਾ ਸਕਦੇ ਉਦੋਂ 253 ਰੁਪਏ ਸੀ ਜੋ ਤੇ ਫਿਰ ਤੁਸੀਂ ਚਲੋ ਫਰਵਰੀ ਦੇ ਫਿਰ ਵੀ ਤੁਸੀਂ ਕੋਈ ਉਹਨੂੰ 270 ਤੱਕ ਕਰ ਲੈਂਦੇ, ਰਿਲੀਫ ਦੇ ਲੈਂਦੇ ਲੋਕਾਂ ਨੂੰ ਔਰ ਉਹ ਦਿੱਤਾ ਜਾ ਸਕਦਾ ਸੀ। ਔਰ ਜਿਹੜੀ ਇਸ ਵਕਤ ਮੁਲਕ ਦੀ ਜਿਹੜੀ ਸਿਚੁਏਸ਼ਨ ਹੈ ਤੁਸੀਂ ਜਿਸ ਤਰ੍ਹਾਂ ਕਿ ਤਨਕੀਦ ਵੀ ਹੋ ਰਹੀ ਹੈ ਔਰ ਉਹਦੇ ਉੱਤੇ ਬਾਜ਼ ਹਲਕੇ ਜਿਹੜੇ ਨੇ ਉਹ ਗੌਰਮੈਂਟ ਦੇ ਉੱਤੇ ਪੋਲੀਟੀਕਲੀ ਵੀ ਕਰ ਰਹੇ ਨੇ ਕਿ ਸ਼ਾਇਦ ਜੀ ਉਹਨੂੰ ਹਵਾ ਦੇ ਰਹੇ ਨੇ ਜਾਂ ਚਹਿਮਗੋਈਆਂ ਹੁੰਦੀਆਂ ਨੇ ਕਿ ਗੌਰਮੈਂਟ ਸ਼ਾਇਦ ਜਾ ਰਹੀ ਹੈ ਜਾਂ ਕੋਈ ਇਸ ਤਰ੍ਹਾਂ ਦੀਆਂ ਗੱਲਾਂ ਹੋਈਆਂ ਤੇ ਅਗਰ ਤੁਸੀਂ ਰਿਲੀਫ ਦੇ ਦਿੰਦੇ ਦੇਖਣਾ ਹੁੰਦਾ ਕਿ ਮੌਕਾ ਗੌਰਮੈਂਟ ਵਾਸਤੇ ਮੌਕਾ ਵੀ ਇੰਪੋਰਟੈਂਟ ਹੁੰਦਾ ਕਿਸੇ ਗੌਰਮੈਂਟ ਨੂੰ ਪੋਲੀਟੀਕਲ ਗੌਰਮੈਂਟ ਨੂੰ। ਤੇ ਇਸ ਵਕਤ ਕਿਉਂਕਿ ਮੁਸਲਿਮ ਲੀਗ ਨੂਨ ਪੀਪਲਸ ਪਾਰਟੀ MQM ਇਹ ਮਰਕਜ਼ ਦੇ ਵਿੱਚ ਸਟੇਕ ਹੋਲਡਰ ਨੇ ਔਰ ਸੂਬਿਆਂ ਦੇ ਵਿੱਚ ਵੀ ਵੱਡੀਆਂ ਸਟੇਕ ਹੋਲਡਰ ਨੇ ਤੇ ਇਹਨਾਂ ਨੂੰ ਔਰ ਅੱਗੋਂ ਇਲੈਕਸ਼ਨ ਵੀ ਨੇ। ਇਹਨਾਂ ਨੇ ਗਲਗਤ ਬਲਤਿਸਤਾਨ ਦੇ ਇਲੈਕਸ਼ਨ ਵੀ ਲੜੇ ਨੇ ਹੁਣ ਅੱਗੋਂ ਆਜ਼ਾਦ ਕਸ਼ਮੀਰ ਦਾ ਬੜਾ ਇੱਕ ਸੈਂਸਿਟਿਵ ਉੱਥੇ ਜੋ ਸਿਚੁਏਸ਼ਨ ਕ੍ਰੀਏਟ ਹੋਈ ਜਾਂ ਜਿੰਨਾ ਕੁਵਤਾਂ ਨੇ ਉਹ ਕ੍ਰੀਏਟ ਕੀਤੀ ਹੈ ਤੇ ਉਹਨਾਂ ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਤੁਹਾਨੂੰ ਚਾਹੀਦਾ ਸੀ ਕਿ ਇਸ ਮੌਕੇ ਦੇ ਉੱਤੇ ਗਵਰਨਮੈਂਟ ਆਪਣੇ ਰਿਜ਼ਰਵ ਨੂੰ ਜਾਂ ਆਪਣੇ ਰੈਵਨਿਊ ਨੂੰ ਥੋੜਾ ਵਧਾਉਣ ਦੀ ਬਜਾਏ ਉਹ ਕੋਸ਼ਿਸ਼ ਕਰਦੀ ਕਿ ਅਸੀਂ ਆਵਾਮ ਨੂੰ ਰਿਲੀਫ ਮੁੰਤਕਲ ਕਰ ਦਿੱਤਾ ਜਾਏਗਾ। ਹਜੇ ਤੁਹਾਡੇ ਕੋਲ ਬੜਾ ਟਾਈਮ ਪਿਆ ਲੇਵੀ ਤੁਸੀਂ ਵਧਾ ਕੇ ਤੇ ਆਪਣਾ ਜਿਹੜਾ ਰੈਵਨਿਊ ਕਲੈਕਸ਼ਨ ਹੈ ਉਹਨੂੰ ਤੁਸੀਂ ਬਿਹਤਰ ਕਰ ਸਕਦੇ ਹੋ ਕਿਉਂਕਿ ਮਾਲੀ ਸਾਲ ਦਾ ਤੇ ਹਜੇ ਆਗਾਜ਼ ਹੋਇਆ ਨਾ, ਹਜੇ ਤੁਹਾਡੇ ਕੋਲ ਵਕਤ ਹੈਗਾ ਜੀ। ਤੁਸੀਂ ਤੁਹਾਡਾ ਅਗਰ ਸ਼ਾਰਟਫਾਲ ਮਜ਼ੀਦ ਵੱਧਦਾ ਜਾਂ ਘਟਦਾ ਤਾਂ ਤੁਸੀਂ ਮੁਨਾਸਬ ਮੌਕੇ ਦੇ ਉੱਤੇ ਆ ਕੇ ਕੁਝ ਚੀਜ਼ਾਂ ਨੂੰ ਰੱਦੋ ਬਦਲ ਕਰਨ ਦੀ ਗੁੰਜਾਇਸ਼ ਟਾਈਮ ਹੈ ਵੇ। ਔਰ ਦੂਸਰਾ ਅੱਗੋਂ ਇਲੈਕਸ਼ਨ ਜਿਹੜਾ ਨਵਾਂ ਮਰਕਜ਼ੀ ਇਲੈਕਸ਼ਨ ਹੋਣਾ ਉਹਦੇ ਵਾਸਤੇ ਵੀ ਤੁਹਾਡੇ ਕੋਲ 2-2.5 ਸਾਲ ਹਜੇ ਮੌਜੂਦ ਨੇ। ਯਾਨੀ ਤੁਸੀਂ ਅਗਰ ਆਵਾਮ ਨੂੰ ਥੋੜਾ ਬਹੁਤ ਰਿਲੀਫ ਦੇ ਕੇ ਤੇ ਇੱਕ ਸਿਚੁਏਸ਼ਨ ਦੇ ਅੰਦਰ ਇੱਕ ਆਪਣੀ ਪੋਜੀਸ਼ਨ ਨੂੰ ਬਿਹਤਰ ਕਰ ਸਕਦੇ ਹੋ ਤੇ ਉਹਨੂੰ ਪੋਲੀਟੀਕਲ ਮਾਈਲੇਜ ਇੱਕ ਪੋਜ਼ਿਟਿਵ ਵੇ ਦੇ ਨਾਲ ਉਹ ਲੈਣਾ ਚਾਹੀਦਾ। ਹੁਣ ਦੇਖੋ ਨਾ ਕਿ ਇਸ ਪੈਟਰੋਲ ਦੇ ਉੱਤੇ ਜਮਾਤ ਇਸਲਾਮੀ ਦੇ ਅਮੀਰ ਨੇ ਵੀ ਤਨਕੀਦ ਕੀਤੀ ਔਰ ਦੂਸਰੇ ਜਿਹੜੇ ਨੇ ਔਰ ਦੂਸਰੀ ਅਪੋਜੀਸ਼ਨ ਪਾਰਟੀਆਂ ਉਹ ਵੀ ਤਨਕੀਦ ਕਰ ਰਹੇ ਨੇ। ਅਵਾਮੀ ਹਲਕਾ ਚ ਤਨਕੀਦ ਅਵਾਮੀ ਹਲਕਿਆਂ ਚ ਵੀ ਆਣੀ ਹੁੰਦੀ ਹੈ। ਅਸਲ ਤਨਕੀਦ ਤੇ ਹੋ ਰਹੀ ਨਾ ਕਿ ਜਿਹੜੀ ਲੈਵੀ ਹੈ ਉਹਦੇ ਉੱਤੇ ਹਕੂਮਤ ਨੇ ਟੈਕਸ ਕਲੈਕਸ਼ਨ ਦਾ ਕਿਉਂਕਿ ਡਾਇਰੈਕਟਲੀ ਆ ਜਾਂਦਾ ਉਹ ਇੱਕ ਨਵਾਂ ਟੂਲ ਇਸਤੇਮਾਲ ਕਰ ਲਿਆ। ਬਿਲਕੁਲ ਉਹ ਦੇਖੋ ਮੈਂ ਉਹੀ ਕਹਿ ਰਿਹਾ ਨਾ ਕਿ ਉਹਦੇ ਬਾਅਦ ਜਿਹੜੇ ਪੈਟਰੋਲੀਅਮ ਔਰ ਤੇਲ ਮਿਨਿਸਟਰ ਨੇ ਤੇ ਉਹਨਾਂ ਨੇ ਵੀ ਆਪਣੀ ਵਜ਼ਾਹਤ ਕੀਤੀ ਕਿ ਜੀ ਅਸੀਂ ਹੁਣ ਇੰਨਾ ਤੱਕ ਦੇ ਚੁੱਕੇ ਹਾਂ। ਗੋ ਦੇਖੋ ਨਾ ਜੋ ਅਗਰ ਉਹਨਾਂ ਨੇ ਪੈਟਰੋਲ ਦੀ ਜਿਹੜੀ ਰੱਦੋ ਬਦਲ ਕੀਤਾ ਉਹਦੇ ਅੰਦਰ ਜੈਟ ਫਿਊਲ ਦੇ ਵਿੱਚ ਕਮੀ ਵੀ ਕੀਤੀ, ਮਿੱਟੀ ਦੇ ਤੇਲ ਦੇ ਵਿੱਚ ਵੀ ਕਮੀ ਕੀਤੀ। ਯਾਨੀ ਤੁਸੀਂ ਇੱਕ ਪੈਟਰੋਲ ਔਰ ਡੀਜ਼ਲ ਦੀ ਕੀਮਤਾਂ ਵੀ ਸੇਮ ਨੇ ਲੇਕਿਨ ਫਿਰ ਵੀ ਤੁਹਾਡੇ ਤੇ ਤਨਕੀਦ ਹੋ ਰਹੀ ਹੈ ਪੋਜੀਸ਼ਨ। ਤੁਸੀਂ ਇਹ ਦੇਖੋ ਕਿ ਉਹ ਤਨਕੀਦ ਦੀ ਇੱਕ ਰੀਜ਼ਨ ਹੈ ਵੇ ਕਿ ਇੱਕ ਤੇ ਕਹਿ ਰਹੇ ਨੇ ਕਿ ਕੀਮਤ ਘੱਟ ਹੋ ਸਕਦੀ ਸੀ ਉਹਨੂੰ ਮਤਲਬ ਬਰਕਰਾਰ ਰੱਖਣ ਵਾਸਤੇ ਹਕੂਮਤ ਨੇ ਲੈਵੀ 'ਚ ਇਜ਼ਾਫਾ ਕਰਤਾ। ਦੂਸਰੀ ਤਨਕੀਦ ਹੋ ਰਹੀ ਹੈ ਕਿ ਪੈਟਰੋਲੀਅਮ ਕੰਪਨੀਆਂ ਦਾ ਪ੍ਰੈਸ਼ਰ ਆ ਰਿਹਾ ਠੀਕ ਹੈ। ਯਾਨੀ ਤੁਸੀਂ ਕੀਮਤ ਵਧਾਉਂਦੇ ਹੋ ਤੇ ਉਹਨਾਂ ਨੂੰ ਮਸਲਾ ਨਹੀਂ, ਕੀਮਤ ਜਦੋਂ ਘਟਦੀ ਤਾਂ ਕਹਿੰਦੇ ਨੇ ਸਾਡੇ ਨਾਲ ਮੁਸ਼ਾਵਰਤ ਕਰੋ, ਸਾਡੇ ਕੋਲ ਪੁੱਛ ਕੇ ਘਟਾਓ। ਹੁਣ ਉਹ ਜਿਹੜੀਆਂ ਇਹਦੀਆਂ ਸਟੇਕ ਹੋਲਡਰ ਨੇ ਆਇਲ ਕੰਪਨੀਆਂ ਨੇ ਜਾਂ ਚਾਹੇ ਜੋ ਵੀ ਨੇ ਤੇ ਅਸੂਲਨ ਤੇ ਜਿਹੜੇ ਉਹ ਕਾਰਟਲ ਨੇ ਆਇਲ ਦੇ ਵੱਡੇ ਸਰਮਾਇਆਦਾਰ ਨੇ ਵੱਡੇ ਲੋਕ ਨੇ ਤੇ ਉਹਨਾਂ ਨੂੰ ਵੀ ਸੋਚਣਾ ਤੇ ਚਾਹੀਦਾ। ਲੇਕਿਨ ਕਿਉਂਕਿ ਅਸੀਂ ਪਹਿਲੇ ਵੀ ਮੈਂ ਤੁਹਾਨੂੰ ਦੱਸ ਚੁੱਕਿਆ ਹਾਂ ਕਿ ਵੀ ਸਾਡਾ ਜਿਹੜਾ ਕਾਰੋਬਾਰੀ ਤਬਕਾ ਹੈ ਚਾਹੇ ਉਹ ਛੋਟੇ ਲੈਵਲ ਦਾ ਕਾਰੋਬਾਰੀ ਹੈ ਚਾਹੇ ਮਿਡਲ ਲੈਵਲ ਦਾ ਕਾਰੋਬਾਰੀ ਹੈ ਚਾਹੇ ਉਹ ਟੌਪ ਲੈਵਲ ਦਾ ਕਾਰੋਬਾਰੀ ਹੈ ਉਹ ਮੁਲਕੀ ਸਿਚੁਏਸ਼ਨ ਮੁਲਕ ਦੇ ਸਿਆਸੀ ਮਾਮਲਾਤ ਤੇ ਮੁਲਕ ਦੇ ਉੱਤੇ ਜਿਹੜਾ ਇੰਟਰਨੈਸ਼ਨਲ ਦਬਾਅ ਹੈ ਉਹਨਾਂ ਦੀ ਨਜ਼ਰ ਦੇ ਵਿੱਚ ਉਹ ਕੁਛ ਨਹੀਂ ਹੁੰਦਾ। ਉਹ ਸਿਰਫ ਪੈਸੇ ਦੇ ਔਰ ਉਹਦੇ ਹਵਾਲੇ ਨਾਲ ਦੇਖ ਰਹੇ ਹੁੰਦੇ ਨੇ ਚੀਜ਼ਾਂ ਨੂੰ ਤੇ ਉਹਨਾਂ ਨੂੰ ਵੀ ਜ਼ਰਾ ਇਹ ਕਰਨੀ ਚਾਹੀਦੀ। ਔਰ ਦੂਸਰੀ ਤਰਫ ਸਭ ਤੋਂ ਇੰਪੋਰਟੈਂਟ ਗੱਲ ਹੈ ਉਹਨਾਂ ਦਾ ਨਹੀਂ ਮੈਂ ਸਮਝਦਾ ਕਸੂਰ ਹੈ ਨਾ, ਕਸੂਰ ਫਿਰ ਵੀ ਉਹਦਾ ਹੀ ਹੁੰਦਾ ਜਿਹੜਾ ਹੈਲਪ ਆਫ
ਅਫੇਅਰ ਨੂੰ ਹੈਂਡਲ ਕਰ ਰਿਹਾ ਹੁੰਦਾ। ਹੁਣ ਗੱਲ ਕੀ ਹੈਗੀ ਕਿ ਗਵਰਨਮੈਂਟ ਨੇ ਮਿੱਟੀ ਦਾ ਤੇਲ ਦੀ ਕੀਮਤ ਘਟਾਈ, ਅੱਛਾ ਕੀਤਾ, ਬਹੁਤ ਅੱਛਾ, ਕਿਉਂਕਿ ਮਿੱਟੀ ਦਾ ਤੇਲ ਬਹੁਤ ਜਗ੍ਹਾ ਤੇ ਇਸਤੇਮਾਲ ਹੁੰਦਾ, ਬਹੁਤ ਲੋਅਰ ਲੈਵਲ ਦੇ ਉੱਤੇ ਇਸਤੇਮਾਲ ਹੁੰਦਾ, ਉਹਦੀ ਕੀਮਤ ਘਟੀ ਹੈ, ਉਹ ਅੱਛੀ ਗੱਲ ਹੈਗੀ। ਲੇਕਿਨ ਦੇਖੋ ਨਾ ਕਿ ਇਸ ਅੱਛੀ ਗੱਲ ਦੇ ਉੱਤੇ ਤਾਂ ਉਹਨਾਂ ਨੂੰ ਕੋਈ ਕ੍ਰੈਡਿਟ ਨਹੀਂ ਦਿੱਤਾ ਜਾ ਰਿਹਾ ਗਵਰਨਮੈਂਟ ਨੂੰ ਕਿਸੇ ਵੀ ਚੀਜ਼ ਦੇ ਉੱਤੇ। ਜੈਟ ਫਿਊਲ ਦੇ ਵਿੱਚ ਪਹਿਲੇ ਵੀ ਘਟਾਈ, ਹੁਣ ਵੀ ਘਟਾਈ, ਤਾਂ ਕਿ ਏਅਰ ਜਿਹੜੀ ਸਾਡੀ 에ਅਰਲਾਈਨਸ ਨੇ ਔਰ ਉਹਦੇ ਜਿਹੜੇ ਪੈਸੇਂਜਰਸ ਨੇ ਉਹਨਾਂ ਨੂੰ ਸਫ਼ਰ ਆਸਾਨ ਹੋ ਸਕੇ, ਉਹ ਵੀ ਘਟਾਇਆ। ਉਹਦੇ ਤੇ ਤਨਕੀਦ ਹੈ ਜੋ ਸਭ ਚੱਲ ਰਹੀ, ਕਿ ਉਹ ਕਹਿੰਦੇ ਨੇ ਚੁੱਕੇ ਅਸ਼ਰਾਫੀਆ ਵਾਸਤੇ ਵੀ ਐਸ ਨਹੀਂ। ਦੇਖੋ ਇਹ ਇੱਕ ਤਨਕੀਦ ਹੈ ਨਾ, ਮੈਂ ਜਿਹੜੀ ਗੱਲ ਕਰ ਰਿਹਾ ਉਹ ਤਨਕੀਦ ਹੈ। ਤੇ ਗੱਲ ਅਸੀਂ ਸਿਰਫ ਅਸ਼ਰਾਫੀਆ ਦੇ ਔਰ ਕਾਰੋਬਾਰੀ ਅਸ਼ਰਾਫੀਆ ਦੀ ਉਸ ਐਕਟ ਦੇ ਉੱਤੇ ਸਾਨੂੰ ਤਨਕੀਦ ਕਰਨਾ ਚਾਹੀਦਾ ਹੈ ਜਿਹੜੀ ਉਹ ਕਰ ਸਕਦੇ ਸਨ ਤੇ ਨਹੀਂ ਕੀਤੀ। ਠੀਕ ਹੈ, ਇਹ ਉਹਨੇ ਕਿ 에ਅਰਲਾਈਨ ਬਿਜ਼ਨਸ ਹੈਗਾ, ਠੀਕ ਹੈ ਨਾ। ਅਗਰ ਅਸੀਂ ਇਹ ਵੀ ਜ਼ਿਹਨ ਦੇ ਵਿੱਚ, ਕਮ ਸੇ ਕਮ ਮੇਰੇ ਜ਼ਿਹਨ 'ਚ ਤੇ ਹੁੰਦਾ ਜਦੋਂ ਮੈਂ ਤਜਜ਼ੀਆ ਕਰਨਾ ਵਾ ਕਿ ਵੀ ਅਸੀਂ ਕੋਈ ਇੱਕ ਬੜੀ ਆਈਡੀਅਲ ਕਿਸਮ ਦੀ ਸੋਸ਼ਲਿਸਟ ਸੁਸਾਇਟੀ ਦੇ ਵਿੱਚ ਨਹੀਂ ਰਹਿ ਰਹੇ ਜਾਂ ਸਿਸਟਮ ਦੇ ਅੰਡਰ ਨਹੀਂ ਰਹਿ ਰਹੇ, ਨਾ ਹੀ ਅਸੀਂ ਕੋਈ ਸਕੈਂਡੀਨੇਵੀਅਨ ਦੀ ਜਿਹੜੀ ਇਕੋਨਮੀ ਹੈ ਉਸ ਸਿਸਟਮ ਦੇ ਵਿੱਚ ਅਸੀਂ ਰਹਿ ਰਹੇ ਹਾਂ। ਅਸੀਂ ਇੱਕ ਪ੍ਰੋਟੋ ਕੈਪੀਟਲਿਸਟ ਸਿਸਟਮ ਹੈਗਾ, ਉਹਦੇ 'ਚ ਅਸੀਂ ਰਹਿ ਰਹੇ ਹਾਂ, ਤੇ ਉਹਦੇ ਤਕਾਜ਼ਿਆਂ ਦੇ ਮੁਤਾਬਕ ਜਿਹੜੇ ਇਹਦੇ ਸਟੇਕ ਹੋਲਡਰ ਨੇ ਸਭ ਦੇ ਮਫਾਦਾਤ ਦਾ ਤਹਫੁਜ਼ ਵੀ ਫਿਰ ਤੁਸੀਂ ਕਰਨਾ ਪਏਗਾ, ਚਾਹੁੰਦੇ ਨਾ। ਹੁਣ 에ਅਰਲਾਈਨ ਬਿਜ਼ਨਸ ਨੂੰ ਵੀ ਤੇ ਤੁਸੀਂ ਬਚਾਉਣਾ ਹੈ ਨਾ, ਉਹਨਾਂ ਦਾ ਵੀ ਤੇ ਰੈਵਨਿਊ ਆਉਂਦਾ। ਜਿਹੜੇ 에ਅਰ ਟਿਕਟ ਜ਼ਰੂਰੀ ਥੋੜਾ ਕਿ 에ਅਰ ਦਾ ਸਫ਼ਰ ਜਿਹੜਾ ਹੈ ਉਹ ਸਿਰਫ ਅਸ਼ਰਾਫੀਆ ਨੇ ਕਰਨਾ, ਉਹਦੇ 'ਚ ਮਿਡਲ ਕਲਾਸ ਵੀ ਕਰਦੀ ਹੈ। ਦੇਖੋ ਨਾ, ਡੋਮੈਸਟਿਕ ਜਿੰਨਾ ਵੀ ਸਫ਼ਰ ਹੈਗਾ ਉਹਦੇ 'ਚ ਮੈਂ ਵੀ ਚਲਾ ਜਾਂਦਾ, ਤੁਸੀਂ ਵੀ ਚਲੇ ਜਾਣਾ, ਉਹ ਅਗਰ ਉਹ ਕਿਰਾਏ ਘੱਟ ਹੋਣਗੇ ਤੇ ਉਹਨਾਂ ਵਾਸਤੇ ਈਜ਼ੀ ਔਰ ਆਸਾਨ ਹੋ ਜਾਏਗਾ। ਲਿਹਾਜ਼ਾ ਇਹ ਇੱਕ ਬਿਹਤਰ ਕਦਮ ਹੈ, ਇਹਨੂੰ ਮੈਂ ਇਹ ਨਹੀਂ ਕਹਿੰਦਾ ਕਿ ਇਹ ਬੁਰਾ ਹੈ। ਲੇਕਿਨ ਜਿਹੜੀ ਅਪੋਨੈਂਟਸ ਨੇ ਦੇਖਣਾ ਇਹ ਹੁੰਦਾ ਹੈ ਕਿ ਗਵਰਨਮੈਂਟ ਨੂੰ ਔਰ ਉਹਨਾਂ ਦੀ ਜਿਹੜੇ ਪਾਲਿਸੀ ਸਾਜ਼ ਨੇ ਉਹਨਾਂ ਨੂੰ ਇਹ ਦੇਖਣਾ ਹੁੰਦਾ ਕਿ ਸਾਡੇ ਜਿਹੜੇ ਅਦਾਰੇ ਨੇ ਉਹਨਾਂ ਨੂੰ ਵੀ ਹਦਫ ਬਣਾਇਆ ਜਾਂਦਾ ਹੈ। ਸੋਸ਼ਲ ਮੀਡੀਆ ਟੂਲਸ ਇੱਕਦਮ ਹਰਕਤ ਵਿੱਚ ਆਉਂਦਾ ਹੈ, ਔਰ ਇਹ ਜਿਹੜਾ ਸੋਸ਼ਲ ਮੀਡੀਆ ਟੂਲ ਹੈ, ਦੇਖੋ ਸੋਸ਼ਲ ਮੀਡੀਆ ਨੂੰ ਹੱਕ 'ਚ ਮੈਂ ਸੋਸ਼ਲ ਮੀਡੀਆ ਦੇ 'ਚ ਨਹੀਂ ਬੁਰੇ, ਲੇਕਿਨ ਇਹ ਵੀ ਇੱਕ ਰਿਐਲਿਟੀ ਹੈ, ਇਹ ਦੁਨੀਆ ਦੀ ਸਟੈਬਲਿਸ਼ ਰਿਐਲਿਟੀ ਹੈਗੀ ਹੈ ਕਿ ਕੁਝ ਲੋਕ ਜਾਂ ਕੁਝ ਵੈਸਟਡ ਇੰਟਰਸਟ ਦੇ ਹਾਮਲ ਲੋਕ ਸੋਸ਼ਲ ਮੀਡੀਆ ਟੂਲਸ ਦੇ ਜ਼ਰੀਏ ਇੱਕ ਐਸਾ ਪ੍ਰੋਪੇਗੈਂਡਾ ਇਸ ਜਿਹੜਾ ਹੈ ਨਾ ਉਹਨੂੰ ਕਰਦੇ ਨੇ, ਜਾਂ ਹਕਾਇਕ ਨੂੰ ਤੋੜ ਮਰੋੜ ਕੇ ਪੇਸ਼ ਕਰਦੇ ਨੇ, ਮਸਕ ਕਰਦੇ ਨੇ ਜਾਂ ਬੇਸਲੈਸ ਕਰਦੇ ਨੇ। ਉਹਦੇ ਨਾਲ ਬਹੁਤ ਗੱਲਾਂ ਪੂਰੀ ਦੁਨੀਆ 'ਚ ਸੋਸਾਇਟੀ ਦੇ ਅੰਦਰ ਕਿਓਸ ਪੈਦਾ ਕਰਨਾ, ਉਹਦੇ ਅੰਦਰ ਇੱਕ ਬੇਯਕੀਨੀ ਪੈਦਾ ਕਰਨਾ ਇੱਕ ਬੜੇ ਜ਼ੋਰੋ ਸ਼ੋਰ ਦੇ ਨਾਲ, ਤੇ ਇਹ ਵੀ ਇੱਕ ਅੱਛੀ ਗੱਲ ਨਹੀਂ ਗਈ। ਔਰ ਇਹਦੇ ਉੱਤੇ ਮੇਰਾ ਖਿਆਲ ਹੈ ਕਿ ਜਿਹੜੇ ਸਾਡੇ ਮੁਖਤਲਿਫ ਕਿਸਮ ਦੇ ਅਦਾਰੇ ਨੇ ਜਾਂ ਜਿਹੜੇ ਲੋਕ ਜਿਹੜੇ ਇਹਦੇ ਅੰਦਰ ਇਨਵੋਲਵ ਨੇ, ਉਹਨਾਂ ਨੂੰ ਵੀ ਕੁਝ ਐਥਿਕਸ ਦਾ ਖਿਆਲ ਕਰਨਾ ਚਾਹੀਦਾ ਹੈ। ਕੁਝ ਠੀਕ ਹੈ, ਹਰ ਇੱਕ ਦੇ ਮਾਲੀ ਮਾਮਲਾਤ ਹੁੰਦੇ ਨੇ। ਇਹਦੇ ਉੱਤੇ ਸਵਾਲ ਇੱਕ ਮੇਰੇ ਜ਼ਿਹਨ 'ਚ ਆ ਰਿਹਾ ਕਿ ਪਾਕਿਸਤਾਨ 'ਚ ਅੱਜ ਕੱਲ੍ਹ ਨਾ ਇੱਕ ਬੜੀ ਡਿਬੇਟ ਜਨਰੇਟ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਤੁਹਾਡੀ ਇਸ ਗੱਲ ਤੋਂ ਮੈਨੂੰ ਜ਼ਿਹਨ 'ਚ ਆਇਆ ਕਿ ਕੁਝ ਜਿਹੜੇ ਦਾਨਿਸ਼ਵਰ ਨੇ ਉਹ ਵੀ ਇਹ ਕਹਿ ਰਹੇ ਨੇ ਕਿ ਜਿਵੇਂ ਹਕੂਮਤ ਦੀ ਤਬਦੀਲੀ ਔਰ ਮੁਲਕ ਦੀ ਸਿਆਸਤ ਨਹੀਂ ਹੋ ਰਹੀ ਔਰ ਚੀਜ਼ਾਂ ਨਹੀਂ ਹੋ ਰਹੀਆਂ, ਤੇ ਇਹ ਜਿਹੜੇ ਨੈਰੇਟਿਵ ਬਿਲਡਿੰਗ ਹੋ ਰਹੀ ਸੋਸ਼ਲ ਮੀਡੀਆ ਔਰ ਦੇ ਥਰੂ, ਤੇ ਇਹਨੂੰ ਕਾਊਂਟਰ ਕਰਨ ਵਾਸਤੇ ਹਕੂਮਤ ਕੁਝ ਐਸੇ ਫੈਸਲੇ ਵੀ ਤੇ ਕਰ ਸਕਦੀ ਹੈ ਜਿਹਦੇ ਨਾਲ ਆਵਾਮ ਜਿਹੜੀ ਉਹ ਕਮ ਅਜ਼ ਕਮ ਹਕੂਮਤ ਨਾਲ ਸੈਟਿਸਫਾਈ ਹੋਵੇ। ਲਾਈਕ ਅਗਰ ਪੈਟਰੋਲ ਦੀ ਕੀਮਤਾਂ ਔਰ ਬਾਕੀ ਰਿਲੀਫ ਆਵਾਮ ਤੱਕ ਪਹੁੰਚਾ ਦਿੱਤਾ ਜਾਂਦਾ ਤੇ ਆਵਾਮ ਦੀ ਹਮਾਇਤ ਹਾਸਿਲ, ਤੇ ਕਿਆ ਇਸ ਵਕਤ ਹਕੂਮਤ ਦੀ ਜਿਹੜਾ ਫੋਕਸ ਹੈ ਉਹ ਆਵਾਮ ਨਜ਼ਰ ਆਉਂਦਾ ਤੁਹਾਨੂੰ ਜਾਂ ਨਹੀਂ? ਨਹੀਂ, ਮੇਰਾ ਖਿਆਲ ਹੈਗਾ ਕਿ ਦੇਖੋ ਨਾ ਕਿ ਅਗਰ ਹਕੂਮਤ ਜਿਹੜੀ ਨਾ ਪੈਟਰੋਲ ਦੀ ਕੀਮਤ ਵਿੱਚ ਕਮੀ ਕਰਦੀ, ਅਗਰ ਤੁਸੀਂ ਮਿੱਟੀ ਦੇ ਤੇਲ ਦੀ ਕੀਮਤ ਵਿੱਚ ਕਮੀ ਕਰ ਰਹੇ ਹੋ, ਜੈਟ ਫਿਊਲ 'ਚ ਕਰ ਰਹੇ ਹੋ, ਤਾਂ ਡੀਜ਼ਲ ਤੇ ਇਹਦੇ 'ਚ ਵੀ ਕਰ ਦਿਓ, 5-5 6-6 ਰੁਪਏ ਕਰ ਦਿਓ, ਚਲੋ। ਤਾਂ ਕਿ ਜਿਹੜੀ ਮੈਂ ਅੱਗੇ ਤੁਹਾਨੂੰ ਗੱਲ ਕੀਤੀ ਕਿ ਪੋਲੀਟੀਕਲ ਸਿਚੁਏਸ਼ਨ ਦੇ ਉੱਤੇ ਮਾਈਲੇਜ ਪੋਲੀਟੀਕਲ ਗਵਰਨਮੈਂਟ ਨੂੰ ਲੈਣੀ ਚਾਹੀਦੀ, ਠੀਕ ਹੈ। ਔਰ ਉਹਨਾਂ ਦੇ ਕੋਲ ਮਾਲੀਆਤੀ ਟਾਈਮ ਹੈ ਵੇ ਆਪਣੇ ਰੈਵਨਿਊ ਸ਼ਾਰਟਫਾਲ ਨੂੰ ਪੂਰਾ ਕਰਨ ਵਾਸਤੇ, ਉਹਨਾਂ ਕੋਲ ਵਕਤ ਮੌਜੂਦ ਹੈਗਾ। ਦੂਸਰੀ ਗੱਲ ਹੈਗੀ ਕਿ ਉਹਨਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜਿਹੜੇ ਨਾਨ ਪ੍ਰੋਡਕਟਿਵ ਸੈਕਟਰਸ ਨੇ ਉਹਨਾਂ ਦੇ ਅਖਰਾਜਾਤ ਨੂੰ ਜਿੰਨਾ ਵੀ ਉਹ ਕੰਟਰੋਲ ਕਰ ਸਕਣ ਉਹ ਕਰ ਸਕਣ। ਔਰ ਬਾਅਦ ਚੀਜ਼ਾਂ ਜਿਹੜੀਆਂ ਮੁਰਾਦ ਯਾਫਤਾ ਤਬਕੇ ਤੋਂ ਮੁਰਾਦ ਮੈਂ ਕਾਰੋਬਾਰੀ ਨਹੀਂ ਲੈ ਰਿਹਾ, ਕਾਰੋਬਾਰੀ ਬੰਦਾ ਤੇ ਚਲੋ ਫੇਰ ਕੋਈ ਰੈਵਨਿਊ ਜਨਰੇਟ ਕਰ ਰਿਹਾ, ਉਹ ਕਿਸੇ ਨੂੰ ਰੋਜ਼ਗਾਰ ਦੇ ਰਿਹਾ, ਥੋੜਾ ਦੇ ਰਿਹਾ, ਬਹੁਤਾ ਦੇ ਰਿਹਾ, ਕੁਛ ਨਾ ਕੁਛ ਤੇ ਉਹ ਚਲੋ ਕਰ ਹੀ ਰਿਹਾ ਨਾ। ਲੇਕਿਨ ਜਿਹੜੇ ਗਵਰਨਮੈਂਟ ਕੋਲੋਂ ਮੁਰਾਦ ਲੈ ਰਹੇ ਨੇ ਲੋਕ ਕੁਛ ਨਾ ਕਰਕੇ, ਯਾਨੀ ਕੁਛ ਨਹੀਂ ਕਰਨਾ ਤੇ ਮੁਰਾਦ ਉਹਨਾਂ ਨੇ ਲੈਣੀ ਆ। ਤੁਸੀਂ ਜਿਸ ਤਰ੍ਹਾਂ ਤੁਸੀਂ ਪ੍ਰਾਈਮ ਮਿਨਿਸਟਰ ਹਾਊਸ ਦੇ ਜਿਹੜੇ ਨੇ
ਅਖਰਾਜਾਤ ਵਿੱਚ ਤੁਸੀਂ ਇਜ਼ਾਫਾ ਕਰਦੇ ਹੋ, ਉਹਦੇ 'ਚ ਬਜਟ 'ਚ ਇਜ਼ਾਫਾ ਕਰਦੇ ਹੋ, ਤੁਸੀਂ ਗਵਰਨਰ ਹਾਊਸਿਸ ਦੇ ਵਿੱਚ ਬਜਟ ਦੇ ਵਿੱਚ ਇਜ਼ਾਫਾ ਕਰਦੇ ਹੋ, ਵਜ਼ੀਰ ਆਲਾ ਹਾਊਸ ਦੇ ਤੁਸੀਂ ਇਹੋ ਹੀ ਸਾਰਾ ਲਾ ਲਓ ਨਾ, ਇਹ ਕਿੰਨਾ ਇਜ਼ਾਫਾ ਹੁੰਦਾ ਔਰ ਉਹਨਾਂ ਦੇ ਜਿਹੜੇ ਸਵਾਬ ਦਿੱਤੀ ਬਜਟ ਨੇ ਉਹਦੇ 'ਚ ਇਜ਼ਾਫਾ ਕਰ ਉਹਨਾਂ ਦੇ ਵਿੱਚ ਵੀ ਇਜ਼ਾਫਾ ਕਰ ਦਿੰਦੇ ਹੋ ਤੁਸੀਂ। ਫਿਰ ਜਿਹੜੇ MNAs ਲੌਜਿਸ ਵਾਸਤੇ ਤੁਸੀਂ ਬਿਲਡਿੰਗਾਂ ਇਮਾਰਤਾਂ ਦੀ ਇੱਕ ਤਾਮੀਰ ਕਰਦੇ ਹੋ, ਇਹ ਸਾਰੇ ਨਵੀਆਂ ਗੱਡੀਆਂ ਸਭ ਨੂੰ ਚਾਹੀਦੀਆਂ ਨਵੀਆਂ ਗੱਡੀਆਂ ਤੁਸੀਂ ਲੈ ਕੇ ਦੇ ਰਹੇ ਹੁੰਦੇ ਹੋ, ਤੇ ਇਹ ਸਾਰੇ ਨਾਨ ਪ੍ਰੋਡਕਟਿਵ ਹੈ ਨੇ, ਇਹਨਾਂ 'ਚ ਪੈਸਾ ਖਰਚ ਹੁੰਦਾ ਹੈ ਲੇਕਿਨ ਰਿਟਰਨ ਕੁਝ ਨਹੀਂ ਹੁੰਦਾ, ਤੇ ਤੁਸੀਂ ਇਹਨਾਂ ਨੂੰ ਕੁਝ ਮੁੱਦਤ ਵਾਸਤੇ ਰੋਕ ਲਵੋ ਜਿੰਨਾ ਔਰ ਐਸੇ ਫੈਸਲੇ ਕਰਨ ਜਿਹੜੇ ਰੈਵਨਿਊ ਲਿਆ। ਹਾਂ ਠੀਕ ਹੈ, ਇਕਨੋਮੀ ਤੁਹਾਡੀ ਇਸ ਵੇਲੇ ਸੈਟਲ ਹੈ, ਬਿਹਤਰ ਪੋਜੀਸ਼ਨ ਦੇ ਵਿੱਚ ਚਲੀ ਗਈ ਹੈ, ਔਰ ਅੱਗੋਂ ਆਲਮੀ ਮਾਰਕੀਟ 'ਚ ਆਇਲ ਮਜ਼ੀਦ ਸਸਤਾ ਹੋਏਗਾ, ਸਿਚੁਏਸ਼ਨ ਮਜ਼ੀਦ ਬਿਹਤਰ ਹੋਏਗੀ। ਤੇ ਉਹ ਕਹਿਣ ਦਾ ਮਕਸਦ ਹੈ ਕਿ ਇਸ ਵਕਤ ਕਿਉਂਕਿ ਇੱਕ ਤਰਫ ਤੁਸੀਂ ਕਸ਼ਮੀਰ 'ਚ ਇਲੈਕਸ਼ਨ ਕਰਵਾਉਣਾ ਹੈ, ਕੁਝ ਲੋਕ ਜਿਹੜੇ ਨੇ ਉਹਨੂੰ ਆੜ ਬਣਾ ਰਹੇ ਨੇ, ਤੇ ਕਈ ਲੋਕ ਜਿਹੜੇ ਨੇ ਸਾਡੇ ਦਾਨਿਸ਼ਵਰ ਕਿਸਮ ਦੇ ਲੋਕ ਨੇ ਜਿਨ੍ਹਾਂ ਨੂੰ ਮੈਂ ਇਹ ਕਹਿਣਾ ਵਾ ਕਿ ਇੱਕ ਪੁਰਾਣੇ ਥਾਟ ਨਾਲ ਚੱਲ ਰਹੇ ਨੇ, ਨਵੇਂ ਸਾਡੇ ਜਿਹੜੇ ਲਿਖਣ ਵਾਲੇ ਨੇ, ਸਾਡੇ ਬੋਲਣ ਵਾਲੇ ਨੇ, ਜਿਹੜੇ ਪੁਰਾਣੇ ਜਿਨ੍ਹਾਂ ਨੂੰ ਅਸੀਂ ਦਾਨਿਸ਼ਵਰ, ਖਾਸ ਤੌਰ ਤੇ ਸਾਡੇ ਮੁਲਕ ਦੇ ਅੰਦਰ ਤੁਸੀਂ ਇਹ ਦੇਖੋ ਕਿ ਗੁਜ਼ਸ਼ਤਾ ਖਾਸ ਤੌਰ ਦੇ ਉੱਤੇ 70 ਤੋਂ ਬਾਅਦ 70 ਤੋਂ ਟਿਲ ਨਾਓ ਇਹਦੇ ਦੌਰਾਨ ਜਿਹੜੀ ਕਰੀਡ ਪੈਦਾ ਹੋਈ, ਸਟੇਟ ਦੇ ਜ਼ਰੀਏ ਪੈਦਾ ਹੋਈ, ਸਮਾਜੀ ਸਿਚੁਏਸ਼ਨ 'ਚ ਜਿਹੜੀ ਤਬਦੀਲੀ ਹੋਈ, ਉਹ ਸਾਰੀ ਦੀ ਸਾਰੀ ਦਾएं ਬਾਜ਼ੂ ਦੀ ਕਰੀਡ ਹੈ। ਦਾएं ਬਾਜ਼ੂ ਦਾ ਤੁਹਾਨੂੰ ਹਰ ਤਰਫ ਗਲਬਾ, ਸੋਚ, ਉਹਨਾਂ ਦੀ ਜਿਹੜੀ ਐਨਾਲਿਸਿਸ ਕਰਨ ਦਾ ਜਿਹੜਾ ਸਟਾਈਲ ਹੈ ਉਹ ਉਸੇ ਤਰ੍ਹਾਂ ਦਾ ਹੀ ਹੈ। ਉਹ ਪੋਲਿਟਿਕਸ ਨੂੰ ਹੰਗਾਮਾ ਰਾਈ ਸਮਝਦੇ ਨੇ। ਉਹ ਕਹਿੰਦੇ ਨੇ ਇਧਰੋਂ ਦੰਗਾ ਫਸਾਦ ਹੁੰਦਾ ਰਹੇ ਤੇ ਸ਼ਾਇਦ ਇਹੋ ਹੀ ਪੋਲਿਟਿਕਸ ਹੈਗੀ ਹੈ, ਸਾਜ਼ਿਸ਼ ਹੁੰਦੀ ਰਹੇ ਤੇ ਸ਼ਾਇਦ ਇਹੋ ਹੀ ਪੋਲਿਟਿਕਸ ਹੁੰਦੀ ਹੈ। ਦੂਸਰੀ ਉਹ ਕਹਿੰਦੇ ਨੇ ਕਿ ਸਾਫੀਆਂ ਨੂੰ ਕਿਉਂਕਿ ਰੋਜ਼ ਮੀਟਿੰਗ ਵਾਸਤੇ ਬੁਲਾ ਲੈਣ, ਕਾਲਮ ਨਗਾਰਾਂ ਨੂੰ ਬੁਲਾ ਲੈਣ, ਐਂਕਰਸ ਨੂੰ ਬੁਲਾ ਲੈਣ, ਫਿਰ ਉਹਨਾਂ ਨਾਲ ਤਬਾਦਲਾ ਖਿਆਲ ਕਰਨ, ਉਹਨਾਂ ਨੂੰ ਨਿਊਜ਼ ਫੀਡ ਦੇਣ, ਉਹ ਆ ਕੇ ਬੋਲਣ, ਤੇ ਇੱਕ ਇੰਤਸ਼ਾਰ ਆਵਾਮ ਦੇ ਵਿੱਚ ਹਿਜਾਨ, ਤੇ ਇਹ ਚੀਜ਼ ਪੈਦਾ ਹੁੰਦੀ ਰਹੇ, ਤੇ ਇਹਨੂੰ ਉਹ ਪੋਲਿਟਿਕਸ ਸਮਝਦੇ ਨੇ। ਉਹ ਕਿਉਂਕਿ ਅਸਲੇ ਉਹਨਾਂ ਨੂੰ ਹੁੰਦੀ ਨਜ਼ਰ ਨਹੀਂ ਆ ਰਹੀ, ਤੇ ਉਹ ਕਹਿੰਦੇ ਨੇ ਸਿਆਸਤ ਨਹੀਂ ਹੋ ਰਹੀ। ਠੀਕ ਹੈ ਨਾ, ਲੇਕਿਨ ਮੇਰਾ ਖਿਆਲ ਹੈ ਇੱਕ ਗਲਤ ਨਜ਼ਰੀਆ ਹੈਗਾ। ਠੀਕ ਹੋ ਗਿਆ, ਹਾਂ ਸਿਆਸਤ ਤੇ ਹੋ ਗਈ। ਜਿਹੜੀ ਵਜ਼ੀਰ ਆਜ਼ਮ ਬੈਰੂਨੀ ਦਹਿਸ਼ਤਗਰਦੀ ਦੀ ਗੱਲ ਕੀਤੀ ਹੈ, ਇਹ ਇੱਕ ਮਤਲਬ ਪਹਿਲੇ ਤੇ ਦਹਿਸ਼ਤਗਰਦੀ ਦੀ ਗੱਲ ਹੀ ਹੋ ਰਹੀ ਹੁੰਦੀ ਸੀ, ਇਸ ਟਾਈਮ ਉਹਨਾਂ ਨੇ ਬੈਰੂਨੀ ਦਹਿਸ਼ਤਗਰਦੀ ਦਾ ਲਫ਼ਜ਼ ਇਸਤੇਮਾਲ ਕੀਤਾ, ਤੇ ਇਹ ਥੋੜਾ ਜਿਹਾ ਨਹੀਂ ਦੇਖੋ ਬੈਰੂਨੀ ਉਹਨਾਂ ਨੇ ਇਸ਼ਾਰਾ ਵੀ ਕੀਤਾ ਈਸਟ ਵੈਸਟ ਦੀ ਜਿਹੜੀ ਸਾਡੀ ਦਹਿਸ਼ਤਗਰਦੀ ਈਸਟ ਤੋਂ ਔਰ ਵੈਸਟ ਤੋਂ, ਤੇ ਉਹ ਤੇ ਸਾਨੂੰ ਸਾਰਿਆਂ ਨੂੰ ਪਤਾ ਹੈ। ਲੁੱਕ ਈਸਟ ਪਾਲਿਸੀ ਸਾਡੀ ਹਮੇਸ਼ਾ ਤੋਂ ਚੱਲੀ ਆ ਰਹੀ ਹੈ, ਲੇਕਿਨ ਚਲੋ ਹੁਣ ਅਸੀਂ ਲੁੱਕ ਵੈਸਟ ਵੱਲੇ ਵੀ ਅਸੀਂ ਧਿਆਨ ਸ਼ੁਰੂ ਕੀਤਾ, ਇਟਸ ਗੁੱਡ, ਉਹ ਆ ਰਹੀ ਹੈ। ਲੇਕਿਨ ਮੇਰਾ ਇਹਦੇ 'ਚ ਕਹਿਣਾ ਹੈਗਾ ਕਿ ਤੁਹਾਡੇ ਅੰਦਰ ਜਿਹੜੇ ਅਨਾਸਰ ਨੇ ਪਾਕਿਸਤਾਨ ਦੇ ਅੰਦਰ ਸਹੂਲਤਕਾਰ ਦੀ ਸ਼ਕਲ 'ਚ ਨੇ, ਜਾਂ ਉਹਨਾਂ ਦੀ ਓਰੀਐਂਟੇਸ਼ਨ ਇਸ ਤਰ੍ਹਾਂ ਦੀ ਬਣ ਗਈ, ਖਾਸ ਤੌਰ ਤੇ ਦਾएं ਬਾਜ਼ੂ ਦਾ ਜਿਹੜਾ ਅਲਟਰਾ ਰਾਈਟ ਗਰੁੱਪ ਹੈਗਾ ਪਾਕਿਸਤਾਨ ਦੇ ਵਿੱਚ, ਅਲਟਰਾ ਰਾਈਟ ਗਰੁੱਪ ਦੀ ਮੈਂਟੈਲਿਟੀ ਜਿਹੜੀ ਹੈ ਉਹਦੀ ਸਾਈਕੀ ਨੂੰ ਅਗਰ ਅਸੀਂ ਦੇਖਾਂਗੇ ਤੇ ਉਹ ਕਰਦੇ ਨੇ ਇੱਕ ਚੀਜ਼ ਦੇ ਉੱਤੇ ਕਿ ਸਹੂਲਤ ਸਾਨੂੰ ਮਿਲਣੀ ਚਾਹੀਦੀ, ਯਾਨੀ ਸਟੇਟ ਨੂੰ ਸਹੂਲਤ ਸਾਨੂੰ ਮਿਲਣੀ ਚਾਹੀਦੀ ਹੈ, ਸਟੇਟ ਨੂੰ ਸਾਡੇ ਨੈਰੇਟਿਵ ਤੇ ਚੱਲਣਾ ਚਾਹੀਦਾ ਹੈ, ਔਰ ਦੂਸਰਾ ਜਿਹੜਾ ਮੁਖਾਲਫ ਹੈਗਾ ਉਹਦੇ ਵਾਸਤੇ ਸੁਸਾਇਟੀ ਦੇ ਵਿੱਚ ਕੋਈ ਜਗ੍ਹਾ ਨਹੀਂ ਹੋਣੀ ਚਾਹੀਦੀ, ਸੁਸਾਇਟੀ ਨੂੰ ਬੰਦ ਹੋਣਾ ਚਾਹੀਦਾ। ਉਹ ਥਾਟ ਜਿਹੜਾ ਹੈ ਉਹ ਤੁਹਾਨੂੰ ਇੰਤਹਾ ਪਸੰਦੀ ਦੀ ਤਰਫ ਲੈ ਕੇ ਜਾ ਰਿਹਾ, ਉਹ ਤਾਲਿਬਾਨ ਨੂੰ ਗਲੋਰੀਫਾਈ ਕਰਦਾ ਹੈ, ਉਹ ਜਿਹੜੀਆਂ ਮਿਲੀਟੈਂਟ ਤਨਜ਼ੀਮਾਂ ਨੇ ਉਹਨਾਂ ਨੂੰ ਗਲੋਰੀਫਾਈ ਕਰਦਾ ਹੈ। ਉਹ ਅੱਜ ਤੁਹਾਨੂੰ ਜਿਹੜੀ ਆਜ਼ਾਦ ਕਸ਼ਮੀਰ ਦੇ ਵਿੱਚ ਜਿਹੜੀ ਕਲਅਦਮ ਅਵਾਮੀ ਐਕਸ਼ਨ ਕਮੇਟੀ ਹੈ, ਉਹ ਉਹਨਾਂ ਨੂੰ ਗਲੋਰੀਫਾਈ ਕਰਦੇ ਨੇ। ਦੇਖੋ ਨਾ ਕਿ ਜਿਹੜੇ ਆਪੋਜੀਸ਼ਨ ਲੀਡਰ ਨੇ ਉਹ ਅਸੈਂਬਲੀ ਦੇ ਵਿੱਚ ਉਹਨਾਂ ਦੇ ਹੱਕ ਦੇ ਵਿੱਚ ਬੋਲੇ, ਕੌਮੀ ਅਸੈਂਬਲੀ ਦੇ ਵਿੱਚ ਮੌਲਾਨਾ ਫਜ਼ਲੁਰ ਰਹਿਮਾਨ ਬੋਲੇ, ਤੇ ਇਹਦਾ ਮਤਲਬ ਹੈਗਾ ਕਿ ਫਿਰ ਉਹਨਾਂ ਦੀ ਲੜਾਈ ਮੁਸਲਿਮ ਲੀਗ ਨੂਨ ਦੇ ਨਾਲ ਹੈਗੀ ਹੈ ਜਾਂ ਪਾਕਿਸਤਾਨ ਦੇ ਐਸਟੈਬਲਿਸ਼ਮੈਂਟ ਨਾਲ ਜਾਂ ਆਰਮੀ ਦੇ ਨਾਲ ਹੈਗੀ ਹੈ। ਤੇ ਤੁਸੀਂ ਇਹਨੂੰ ਇੱਕ ਕਾਮਨ ਸੈਂਸ ਤੁਹਾਡੇ ਪ੍ਰਵੇਲ ਕਰਨੀ ਚਾਹੀਦੀ ਹੈ। ਸਾਡੇ ਰਾਈਟ ਵਿੰਗਰ ਜਿਹੜੇ ਦਾਨਿਸ਼ਵਰ ਨੇ ਉਹਨਾਂ ਨੂੰ ਵੀ ਇਸ ਚੀਜ਼ ਦੇ ਉੱਤੇ ਪ੍ਰਵੇਲ ਕਰਨਾ ਚਾਹੀਦਾ, ਸੋਚਣਾ ਚਾਹੀਦਾ, ਲੇਕਿਨ ਉਹ ਕਿਉਂ ਨਹੀਂ ਸੋਚ ਰਹੇ? ਸੋਚਣ ਵਾਲੀ ਗੱਲ ਹੈ ਕਿ ਜਿਵੇਂ ਪ੍ਰਾਈਮ ਮਿਨਿਸਟਰ ਸਾਹਿਬ ਨੇ ਗੱਲ ਕੀਤੀ ਬੈਰੂਨੀ ਦਹਿਸ਼ਤਗਰਦੀ, ਉਹ ਤੇ ਹੈ ਨੇ, ਬੈਰੂਨ ਦੇ ਨਾਲ ਤੇ ਸਾਡਾ ਝਗੜਾ ਹੀ ਨਹੀਂ ਹੈਗਾ, ਕਿਉਂਕਿ ਉਹਨਾਂ ਦਾ ਤੇ ਸਾਨੂੰ ਪਤਾ ਹੈ ਜਿਹੜੇ ਅੰਦਰ ਤੁਹਾਡੇ ਬੈਠੇ ਨੇ। ਤੁਹਾਡੀਆਂ ਪਾਰਲੀਮੈਂਟ ਦੇ ਅੰਦਰ ਬੈਠ ਕੇ ਸਪੀਕਰ ਸਾਹਿਬ ਨੇ ਕੀ ਕਿਹਾ ਮਹਿਮੂਦ ਅਚਕਜ਼ਈ ਸਾਹਿਬ ਨੂੰ ਕਿ ਤੁਸੀਂ ਇੱਥੇ ਫੌਜ ਦੇ ਖਿਲਾਫ ਬੋਲੋਗੇ, ਤੁਸੀਂ ਪਾਰਲੀਮੈਂਟ ਦੇ ਖਿਲਾਫ ਬੋਲੋਗੇ ਤੇ ਤੁਹਾਨੂੰ ਨਹੀਂ ਬੈਠਣ ਦਿੱਤਾ ਜਾਏਗਾ।
ਲੇਕਿਨ ਉਹ ਨਹੀਂ ਬਾਜ਼ ਆਉਂਦੇ। ਉਹ ਵਜ਼ੀਰ ਆਜ਼ਮ ਨੇ ਵੀ ਕਿਹਾ ਕਿ ਤਕਰੀਰਾਂ ਸਾਰੀਆਂ ਸੁਣੀਆਂ ਲੇਕਿਨ ਨਹੀਂ ਬਾਜ਼ ਆਉਂਦੇ, ਗੱਲ ਕਰਾਂਗੇ, ਹਰਕਤ ਤੋਂ ਬਾਜ਼ ਤੇ ਨਹੀਂ ਆ ਰਹੇ। ਤੇ ਤੁਸੀਂ ਉਹਨਾਂ ਦੇ ਖਿਲਾਫ ਜਾਂ ਉਹਨਾਂ ਦੇ ਉੱਤੇ ਕੋਈ ਜਿਹੜਾ ਕੋਈ ਚਾਰਜ ਫਰੇਮ ਹੋਇਆ? ਕੋਈ ਚਾਰਜ ਨਹੀਂ ਫਰੇਮ ਹੋਇਆ। ਇਕਬਾਲ ਅਫਰੀਦੀ ਦੇ ਪੁੱਤਰ ਨੇ ਉਹਦਾ ਬਲੂ ਪਾਸਪੋਰਟ ਦੇ ਨਾਲ ਜੋ ਕੀਤਾ, ਤੁਸੀਂ ਅਸੈਂਬਲੀ ਦੇ ਵਿੱਚ ਰੋਣਾ ਵੀ ਰੋਤਾ ਕਿ ਕੋਈ ਤੁਸੀਂ ਕੀਤਾ। ਤੇ ਜਿਸ ਲਈ ਤੁਸੀਂ ਇਹ ਕੰਮ ਕਰੋਗੇ ਤੇ ਫਿਰ ਦਹਿਸ਼ਤਗਰਦੀ ਦੇ ਨਾਲ, ਇੰਤਹਾ ਪਸੰਦੀ ਦੇ ਨਾਲ, ਲਾ ਕਾਨੂੰਨੀਅਤ ਦੇ ਨਾਲ, ਸ਼ਰ ਪਸੰਦੀ ਨਾਲ, ਅਨਾਰਕੀ ਦੇ ਨਾਲ ਤੁਸੀਂ ਨਹੀਂ ਕਰਦੇ। ਹੁਣ ਵੀ ਜਿਹੜੇ ਲੋਕ ਕਰ ਰਹੇ ਨੇ ਆਜ਼ਾਦ ਕਸ਼ਮੀਰ ਦੇ ਵਿੱਚ, ਇਹਦਾ ਮਤਲਬ ਹੈਗਾ ਕਿ ਤੁਸੀਂ ਜਿਸ ਤਰ੍ਹਾਂ ਕੋਈ ਰਾਹਦਾਰੀ ਨੂੰ ਤੁਸੀਂ ਬੰਦ ਕਰਕੇ ਬਹਿ ਜਾਓ ਤੇ ਸਟੇਟ ਤੁਹਾਡੇ ਅੱਗੇ ਝੁਕ ਜਾਏ ਤੇ ਉਹਨਾਂ ਨੂੰ ਤੁਸੀਂ ਛੱਡ ਦਿਓ। ਤੇ ਐਸੇ ਫਿਰ ਸਟੇਟ ਕਾਦੀ ਹੈ? ਫਿਰ ਇਹ ਬਨਾਨਾ ਸਟੇਟ ਹੋ ਗਈ ਨਾ। ਨਹੀਂ ਹੁਣ ਤੇ ਵੈਸੇ ਹਾਰਡ ਸਟੇਟ, ਅਗਰ ਹਾਰਡ ਸਟੇਟ ਹੈਗੀ ਏ ਤੇ ਫਿਰ ਜਿਹੜੇ ਇੱਥੇ ਲੋਕ ਉਹਨਾਂ ਦੇ ਹੱਕ ਦੇ ਵਿੱਚ ਗੱਲ ਕਰ ਰਹੇ ਨੇ, ਕਹਿ ਰਹੇ ਨੇ ਜੀ ਉੱਥੇ ਤੁਸੀਂ ਖੁਰਾਕ ਇਹ ਉਹ ਖੋਲੋ, ਉਹਨਾਂ ਨੂੰ ਨਹੀਂ ਤੁਸੀਂ ਕਹਿੰਦੇ ਕਿ ਆਪਣਾ ਧਰਨਾ ਚੁੱਕੋ। ਜਿਹੜੇ ਸ਼ਰਪਸੰਦੀ ਦੀ ਬੁਨਿਆਦ ਨੇ, ਅਪੋਜੀਸ਼ਨ ਦਾ ਕੰਮ ਨਹੀਂ ਹੈਗਾ ਕਿ ਉਹਨਾਂ ਨੂੰ ਕਹਿਣਾ। ਕਿਹੜਾ ਮੁਲਕ ਹੈਗਾ ਜਿਹੜਾ ਇਸ ਕਿਸਮ ਦੀ? ਤੁਸੀਂ ਜ਼ਰਾ ਜਾ ਕੇ ਇਸ ਹਾਲਤ ਵਿੱਚ ਵੀ ਕੋਈ ਈਰਾਨ ਦੇ ਅੰਦਰ ਕੋਈ ਰਸਤਾ ਬੰਦ ਕਰਕੇ ਦਿਖਾਓ ਨਾ ਜ਼ਰਾ। ਈਰਾਨ 'ਚ ਇਸ ਤਰ੍ਹਾਂ ਦਾ ਗਰੋਹ ਬੈਠ ਕੇ ਰਸਤਾ ਬੰਦ ਕਰੇ ਨਾ। ਕਾਬਲ ਦੇ ਵੀ ਜਾ ਕੇ ਚਲੋ, ਉੱਥੋਂ ਦੇ ਕੋਈ ਬੰਦੇ ਜਾ ਕੇ ਬੈਠ ਕੇ ਤੇ ਤੁਸੀਂ ਇਹ ਜਿੰਨੇ ਵੀ ਇਹ ਬੈਠੇ ਨੇ ਕਲਦਮ ਐਕਸ਼ਨ ਕਮੇਟੀ ਵਾਲੇ ਜਾਂ ਜਿਹੜੇ ਆ ਸਾਡੇ ਦਾਨਿਸ਼ਵਰ ਨੇ ਮੁxtਲਿਫ ਜਗ੍ਹਾ ਦੇ ਉੱਤੇ ਗੱਲ ਕਰਦੇ ਨੇ, ਜ਼ਰਾ ਕਾਬਲ ਦੇ ਵੀ ਜਾ ਕੇ ਤੇ ਕਰਨ ਨਾ, ਜਿਹਨੂੰ ਆਈਡੀਅਲ ਕਹਿੰਦੇ ਨੇ ਜੀ ਉੱਥੋਂ ਦੀ ਮਈਸ਼ਤ ਬੜੀ ਅੱਛੀ ਹੈ, ਉੱਥੋਂ ਦਾ ਫਲਾਂ ਅੱਛਾ, ਤੇ ਉੱਥੇ ਜ਼ਰਾ ਜਾ ਕੇ ਕਰਨ ਤੇ ਤੁਹਾਨੂੰ ਪਤਾ ਲੱਗ ਜਾਏਗਾ ਵੀ ਕੀ ਭਾਅ ਵਿਕਦੀ। ਤੁਸੀਂ ਕਿਸੇ ਹੋਰ ਮੁਸਲਮਾਨ ਮੁਲਕ 'ਚ ਜਾ ਕੇ ਕਰਕੇ ਦੱਸੋ, ਕਿਸੇ ਅਰਬ ਮੁਲਕ ਦੇ ਵਿੱਚ ਜਾ ਕੇ ਤੁਸੀਂ ਇਸ ਤਰ੍ਹਾਂ ਦਾ ਧਰਨਾ ਦਿਓ ਤਾਂ ਦੇਖਦੇ ਆ ਤੁਹਾਡੇ ਨਾਲ ਕੀ ਹੁੰਦਾ। ਚਲੋ ਠੀਕ ਹੈ। ਇੱਥੇ ਪਾਕਿਸਤਾਨ ਨੇ ਕਿਹਾ ਨਾ, ਇਹਦਾ ਮਤਲਬ ਹੈਗਾ ਕਿ ਪ੍ਰਾਈਮ ਮਿਨਿਸਟਰ ਸਾਹਿਬ ਨੇ ਜੋ ਗੱਲ ਕੀਤੀ ਹੈ ਦਹਿਸ਼ਤਗਰਦੀ ਨੂੰ, ਜੇ ਅਗਰ ਅਸੀਂ ਆਪਣੇ ਜਿਹਨੂੰ ਅਸੀਂ ਆਪਣਾ ਕਹਿੰਦੇ ਹਾਂ, ਅਗਰ ਉਹ ਸ਼ਰਪਸੰਦੀ ਕਰ ਰਿਹਾ, ਆਪਣੀ ਔਲਾਦ ਹੈ, ਆਪਣੇ ਬੰਦੇ ਨੇ, ਅਸੀਂ ਆਕ ਕਰਨੇ ਆ, ਰੋਜ਼ ਅਸੀਂ ਸੁਣਨੇ ਆ। ਤੁਸੀਂ ਦੇਖਦੇ ਨਹੀਂ ਕਿ ਸਰਗੋਦੇ ਦੇ ਵਿੱਚ ਜਿਹੜਾ ਬੱਚੀ ਦੇ ਨਾਲ ਜ਼ਿਆਦਤੀ ਵਾਲੇ ਮੁਲਜ਼ਮ ਨੂੰ ਮਾਰਿਆ ਗਿਆ ਤੇ ਉਹਨਾਂ ਦੇ ਰਿਸ਼ਤੇਦਾਰਾਂ ਨੇ ਵੀ ਉਹਨਾਂ ਨੂੰ ਕਿਹਾ ਸੀ ਜੀ ਅਸੀਂ ਇਹਨਾਂ ਦੀ ਲਾਸ਼ ਨਹੀਂ ਲੈਣੀ, ਲੋਕਾਂ ਨੇ ਉਹਨੂੰ ਬਾਹਰ ਕੱਢ ਦਿੱਤਾ। ਕਿਉਂ ਕੀਤਾ? ਇਹਦਾ ਮਤਲਬ ਕਿ ਜਿਹੜਾ ਇਸ ਮੁਲਕ ਦੀ ਇੰਟੈਗ੍ਰਿਟੀ ਦੇ ਉੱਤੇ, ਇਸ ਮੁਲਕ ਦੇ 25 ਕਰੋੜ ਆਵਾਮ ਦੇ ਮਫਾਦਾਤ ਦੇ ਖਿਲਾਫ ਜਾ ਕੇ ਉਹ ਧੌਂਸ ਧਾਂਦਲੀ ਕਰਦਾ ਹੈ। ਉਹ ਚਾਰ ਬੰਦੇ ਜਿਹੜੇ ਨੇ ਉਹ ਕਿੰਨੇ ਕੁ ਵੱਡੇ ਸਿਆਸਤਦਾਨ ਨੇ, ਉਹ ਉੱਥੇ ਇਲੈਕਸ਼ਨ ਹੋਣ ਵਾਲੇ ਨੇ ਆਜ਼ਾਦ ਕਸ਼ਮੀਰ ਦੇ ਵਿੱਚ। ਤੁਸੀਂ ਇਲੈਕਸ਼ਨ ਪ੍ਰੋਸੈਸ 'ਚ ਹਿੱਸਾ ਲਵੋ ਨਾ, ਕਿਉਂ ਨਹੀਂ ਲੈਂਦੇ? ਇਲੈਕਸ਼ਨ ਦੇ ਨਾਲ ਫਿਰ ਆ ਕੇ ਆਪਣੇ ਮਾਮਲਾ ਠੀਕ ਕਰ ਲਓ। ਤੁਸੀਂ ਕਹਿੰਦੇ ਹੋ ਜੀ ਫਲਾਨਾ ਵੀ ਕਰਦੇ ਹੋ ਤੇ ਢਿੰਗ ਵੀ ਕਰਦੇ ਹੋ, ਹਕੂਮਤ ਵੀ ਬੇਬਸ ਬੈਠੀ ਉੱਥੇ ਪਿਆ ਆ ਘੇਰਾ, ਤੇ ਫਿਰ ਵੀ ਕੰਮ ਨਹੀਂ। ਔਰ ਜਿਹੜੇ ਠੀਕ ਹੈ ਜੀ ਸਾਹਿਬ ਵੱਡੇ ਜਮਹੂਰੀਅਤ ਪਸੰਦ ਨੇ, ਇਹਦਾ ਮਤਲਬ ਫਿਰ ਤੁਸੀਂ ਪਿੱਛੇ ਹੋ ਨਾ ਉਹਨਾਂ ਦੇ।